सीनियर पत्रकार भी ना किया तेरा मेरा नहीं तेरा कादम अली अस्सलाम वालेकुम। लो भी दोस्तों हो जाओ रेडी मेरे नाल सभी अज दे व्लॉग ਅਸੀਂ ਅੱਜ ਆਏ ਜੜਾ ਵਾਲਾ 109 ਬਜਾਜਾਂ ਵਾਲਾ ਪਿੰਡ ਦਾ ਨਾਮ ਅਸ਼ੋਕ ਭੋਰਾ ਜੀ। ਡਾਕਟਰ ਸਾਹਿਬ ਦੇ ਦੋਸਤ ਸਾਡੇ ਬੜੇ ਪਿਆਰੇ ਦੋਸਤ ਉਹ ਆਏ ਨੇ ਇੱਥੇ ਪਿੰਡ। ਅਸੀਂ ਜਾਣਾ ਸੀ ਵਰਲਡ ਕੱਪ ਵੇਖਣ ਵਾਸਤੇ ਕਤਰ ਤੇ ਫਲਾਈਟ ਸੀ ਮੇਰੀ ਤੇ ਭੋਰਾ ਸਾਹਿਬ ਆਂਦੇ ਵੀ ਲਾਜ਼ਮੀ ਮਿਲ ਕੇ ਜਾਣਾ। ਤਾਂ ਕਾਲੇ ਉਹਨਾਂ ਨੂੰ ਮਿਲਣਾ ਹੈ ਤੇ ਕਾਲਾ ਬੁਲਾਓ ਗਿਆ ਇਹਦਾ ਤੇ ਉਹਨਾਂ ਨੂੰ ਮਿਲਣ ਆਇਆ ਪਿੰਡ ਇੱਥੇ ਆਪਣੇ ਕਿਸੇ ਯਾਰ ਬੇਲੀ ਮਿੱਤਰ ਕੋਲ ਆਏ ਨੇ। ਪਿੰਡ ਹੈ ਤੇ ਮੇਰੇ ਸ਼ਹਿਰ ਤੋਂ ਹੀ ਲੇਕਿਨ ਮੇਰੇ ਪਿੰਡ ਤੋਂ ਬਿਲਕੁਲ ਆਪੋਜ਼ਿਟ ਸਾਈਡ ਤੇ ਸੀ। ਘੰਟਾ ਲੱਗ ਗਿਆ ਸਾਨੂੰ ਪਹੁੰਚਦੇ ਫਿਰ ਵੀ। ਚਲੋ ਆਪਾਂ ਚੱਲਦੇ ਹਾਂ ਪਿੰਡ ਤੇ ਮਿਲਦੇ ਹਾਂ ਭੋਰਾ ਸਾਹਿਬ। ना किया तेरा मेरा नहीं तेरा कादम अली चलो राम ਸਾਡੇ ਪਿੰਡ ਤੋਂ ਕਿੱਥੇ ਆਏ ਜਿਹੜਾ ਸਾਡਾ ਪਿੰਡ ਸੀਗਾ ਉਹ ਇਹਨਾਂ ਨੇ ਵਸਾਇਆ। ਅੱਛਾ ਇਹ ਉੱਥੇ ਜਿਹਨੂੰ ਸਾਡੇ ਹਲੇ ਤੱਕ ਵੀ ਮੰਨਦੇ ਕਿ ਰਾਈਸ ਲੋਕ ਅਮੀਰ ਲੋਕ ਸੀਗੇ, ਇਹਨਾਂ ਦੀ ਬੜੀ ਪੈਲੀ ਸੀ। ਹਲੇ ਵੀ ਸਾਰਾ ਪਿੰਡ ਜਿਹੜਾ ਜਿਹੜੇ ਕਿ ਘੋੜਵਾ ਰਾਜਪੂਤ ਕਹਿੰਦੇ ਇਹਨੂੰ ਯਾਦ ਕਰਦੇ ਆ। ਘੋੜੇਵਾ ਘੋੜੇਵਾ ਰਾਜਪੂਤਾਂ ਨੂੰ ਕਰਕੇ ਯਾਦ ਕਰਦੇ ਆ। ਔਰ ਸਾਰੇ ਬੰਦੇ ਜਾਣਦੇ ਆ ਪੁਰਾਣਿਆਂ ਨੇ ਸਾਡੇ ਪਿੰਡ ਦੀ ਡਿਵੈਲਪਮੈਂਟ ਜਿਹੜੀਆਂ ਉੱਥੇ ਇਹਨਾਂ ਦੀ ਮਸਜਿਦ ਹਲੇ ਇਹਨਾਂ ਨੇ ਬਣਾਈ 1935 ਉਹ ਹਲੇ ਉਹ ਬਿਲਕੁਲ ਉਸੇ ਪੋਜੀਸ਼ਨ 'ਚ ਅਸੀਂ ਉਹਨੂੰ ਰੰਗ ਰੋਗਨ ਸਾਰਾ ਕੁਝ ਕਰਾ ਸਕਦੇ ਹਾਂ। ਸਕੂਲ ਵਾਲੀ ਜਗ੍ਹਾ ਅੱਛਾ ਵੀ ਇਹਨਾਂ ਨੂੰ ਮਿਲਣਾ ਹੈ ਤੁਹਾਡੇ ਉਸ ਪਿੰਡ ਤੋਂ ਉੱਠ ਕੇ ਆਏ। ਉਸ ਪਿੰਡ ਕਿਹੜਾ ਕੀ ਨਾ ਪਿੰਡ? ਭੋਰਾ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਜਲੰਧਰ। ਹੁਣ ਅੱਜ ਕੱਲ੍ਹ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਬਣ ਗਿਆ ਹਨਾ। ਇਹਨਾਂ ਦਾ ਰਾਬਤਾ ਕਿਵੇਂ ਸੀ? ਬਸ ਆਹੀ ਮੈਂ ਇੱਕ ਪਿੰਡ ਦੀ ਦੂਰਦਰਸ਼ਨ ਤੇ ਡਾਕੂਮੈਂਟਰੀ ਬਣਾਈ ਸੀ ਜਦੋਂ ਦੂਰਦਰਸ਼ਨ ਤੇ ਆਪਣੇ ਪਿੰਡ ਤੇ ਉਹਦੇ ਵਿੱਚ ਜ਼ਿਕਰ ਆਇਆ ਘੋੜੇਵਾਰ ਰਾਜਪੂਤਾਂ ਹਨਾ। ਇਹਨਾਂ ਨੇ ਫਿਰ ਮੈਨੂੰ ਲੱਭਿਆ ਤੇ ਮੈਂ ਤਾਂ 2 ਸਾਲ ਤੋਂ ਆਉਣ ਨੂੰ ਫਿਰਦਾ ਸੀਗਾ। ਫਿਰ ਪਤਾ ਲੱਗਾ ਕਿ ਇੱਥੇ ਆਏ ਹੋਏ। ਇਹ ਸੋਸ਼ਲ ਮੀਡੀਆ ਨੇ ਸੋਸ਼ਲ ਮੀਡੀਆ ਜਿਹਦਾ ਤੁਸੀਂ ਵੱਡੇ ਕੰਮ ਬਹੁਤ ਕੁਝ ਕਰਦੇ ਹੋ। ਸਾਨੂੰ ਇੱਕ ਸਬਬ ਸੀਗਾ, ਇੱਕ ਸਬਬ ਸੀਗਾ। ਅੱਛਾ ਹੋਵੇ ਇਹ ਬਜਾਜਾਂ ਵਾਲਾ ਜਿਹੜਾ ਪਿੰਡ ਹੈ ਤੁਹਾਡਾ ਵੈਸੇ ਤਾਲੁਕ ਕੋਈ ਨਹੀਂ ਵੀ ਇਹ ਪਿੰਡ ਦੇ ਉਧਰ ਦੇ ਇੱਧਰ ਹੈ। ਹਾਂ ਚੱਲੇ ਹਾਂ ਚਲੋ ਜੀ ਬਹੁਤ ਵਧੀਆ। ਇੱਧਰ ਆ ਜਾਓ ਮੁਹੱਬਤ ਕੈਸੀ ਹੈ ਤੇ ਬੜੀ ਯੂਨੀਕ ਦੀ ਪਰਸਨੈਲਿਟੀ ਹੈ। ਕੋਈ ਨਹੀਂ ਦੇਖੋ ਪਤਾ ਕੀ ਹੈ ਅਸੀਂ ਮੈਂ ਇਹ ਗੱਲ ਕਰਦਾ ਸੀ ਕਿ ਨਾਸਿਰ ਹੋਣਾ ਦਾ ਜਿਹੜਾ ਨਾ ਤੁਸੀਂ ਅਮਰੀਕਾ 'ਚ ਜਿਹੜਾ ਬੰਦਾ ਪੰਜਾਬੀ ਨਾਲ ਜਿਹੜਾ ਸੁਚੇਤ ਮਨੁੱਖ ਹੈ ਨਾ ਉਹ ਹਰ ਇੱਕ ਬੰਦਾ ਨਾਸਿਰ ਨੂੰ ਜਾਣਦਾ। ਔਰ ਜਿੰਨੀ ਇਹਨਾਂ ਦੀ ਕੰਟਰੀਬਿਊਸ਼ਨ ਹੋਈ ਹੈ ਮੁਹੱਬਤ ਬਣਾਉਣ ਦੀ ਬੜੀ ਆਪਣੀ ਮੇਰਾ ਵੀ ਇਹ ਸੀਗਾ ਕਿ ਮੈਨੂੰ ਕਈ ਦਿਨ ਤੋਂ ਹੌਲ ਪੈਂਦਾ ਸੀਗਾ ਕਿ ਜੇ ਮੈਂ ਇੱਦਾਂ ਚਲ ਗਿਆ ਫਿਰ ਔਖਾ ਮੈਂ ਪਰਸੋਂ ਚਲੇ ਜਾਣਾ। ਮੈਂ ਹੀ ਤਾਂ ਕਹਿੰਦਾ ਯਾਰ ਸਹੀ ਮੈਂ ਸ਼ਖਸੀਅਤ ਲੈਣ ਵਾਲੀ ਹੈ ਬੜੀ 45 ਸਾਲ ਹੋ ਗਏ ਮੈਂ ਰੀਤ ਅਖਬਾਰ ਦੇ ਮੇਨ ਹੈ ਨਾ ਰੈਗੂਲਰ ਕਾਲਮ ਲਿਖਦਾ ਤੇ ਮੈਂ ਜਦੋਂ ਤੱਕ ਦੂਸਰਾ ਬਹੁਤ ਕਰਦਾ ਇਲੈਕਟ੍ਰੋਨਿਕ ਰੇਟ ਵਿੱਚ ਇਸ ਦਾ ਬਰਾਬਰ ਹੀ ਕਰਦਾ ਹੈ। ਇਹਦਾ ਮਤਲਬ ਸ਼ੁਰੂ ਵਾਲੇ ਪੱਤਰਕਾਰਾਂ ਦੇ ਸ਼ੁਰੂ ਪਰ ਇੱਥੇ ਨਾ ਸੱਚੀ ਤੇ ਮੇਰਾ ਨਾ ਮੈਂ ਸਾਰੀ
ਹੁਣ ਮੈਂ ਕਿਤੇ ਵੀ ਨਾ ਜਾਵਾਂ ਮੇਰਾ ਕੰਮ ਨੈਸਲੇ ਦੀ ਬੋਤਲ ਦਾ ਇਸ ਧਰਤੀ ਦਾ ਮੇਰੀ ਮਾਂ ਦਾ ਜਨਮ ਇੱਕ ਹੁੰਦਾ ਸਿੰਧ ਸਟੇਟ ਦਾ ਉਹ ਬਹੁਤ ਹੋ ਗਈ ਉਹਨੂੰ ਇਹ ਹੁੰਦਾ ਸੀਗਾ ਕਿ ਮੇਰੇ ਜਿਉਂਦੇ ਜੀ ਕੋਈ ਦੇਸ਼ ਪਾਕਿਸਤਾਨ ਪ੍ਰਮਾਣ ਹੁਣ ਤੇ ਆਸਾਨੀਆਂ ਨੇ ਬਹੁਤ ਆਸਾਨੀਆਂ ਹੋ ਗਈਆਂ ਹੁਣ ਤਾਂ ਆਉਣ ਵਾਲੇ ਟਾਈਮ 'ਚ ਹੋਰ ਵੀ ਹੋ ਜਾਣਗੀਆਂ ਅਮੀਰ ਤੇ ਬੜੀ ਕੀਤੀ ਜਾ ਰਹੀ ਹੈ ਹੋਰ ਆਸਾਨੀਆਂ ਹੋ ਹੋ ਜਾਣਾ ਥੋੜਾ ਜਿਹਾ ਏਦਾਂ ਨਹੀਂ ਰਹਿਣਾ ਉਹ ਦੋ ਹੀ ਪਾਸੇ ਬੜੇ ਉਤਸੁਕ ਹੈ ਹੁੰਦੀ ਦੇਖ ਬਤਾਓ ਕਰੋ ਆਪਾਂ ਫਿਰ ਮੈਂ ਆ ਜਾਵਾਂਗਾ ਫਿਰ ਜਦੋਂ ਵੀ ਜਦ ਤੁਸੀਂ ਅਮਰੀਕਾ ਆ ਜਾਣਾ ਅੱਲਾ ਖੈਰ ਕਰੇਗਾ ਮੈਂ ਅਸੀਂ ਦੁਆ ਕਰਾਂਗੇ ਤੁਸੀਂ ਆਓ ਹੈਂ? ਸ਼ਾਪਿੰਗ ਕਰਨੀ ਫਿਰ ਖਾਣਾ ਡਿਨਰ ਇਕੱਠੇ ਕਰਦੇ ਤੁਸੀਂ ਆ ਜਾਓ ਡਿਨਰ ਇਕੱਠੇ ਕਰਾਂਗੇ ਨਹੀਂ ਡਿਨਰ ਤਾਂ ਅੱਜ ਨਹੀਂ ਹੁਣ ਮੇਰੀ ਗੱਲ ਸੁਣੋ ਫਿਰ ਕੋਈ ਕੱਲ ਨੂੰ ਆ ਜਾਣਾ ਕਰਕੇ ਉਹ ਕਈ ਕੁਛ ਨਾ ਉੱਥੇ ਰੁਕਿਆ ਹੈ ਅੱਜ ਹਨਾ ਤੇ ਅੱਜ ਤਾਂ ਤੁਸੀਂ ਜੇ ਆ ਗਏ ਤਾਂ ਆ ਜਗੇ ਤਾਂ ਵੀ ਕੋਈ ਨਹੀਂ ਆਪਾਂ ਭਰਾ ਆਇਆ ਨਾ ਚੱਲ ਜੇ ਆ ਗਏ ਤਾਂ ਵੀ ਕੋਈ ਮੈਂ ਨਹੀਂ ਲਿਖ ਕੇ ਲੈਣੀਆਂ ਨੂਲੀਆਂ ਜਿਹੜਾ ਦੁਆ ਕਰਾਂਗੇ ਕਿ ਤੁਸੀਂ ਅਮਰੀਕਾ ਆਓ ਨਹੀਂ ਜੀ ਆਵਾਂਗੇ ਤੁਸੀਂ ਆਏ ਸਾਨੂੰ ਬਹੁਤ ਚੰਗਾ ਲੱਗਾ ਪੰਨੂ ਸਾਹਿਬ ਦਾ ਫੋਨ ਸੀ ਤੁਹਾਡਾ ਵੀ ਗੱਲ ਹੁੰਦੀ ਰਹਿੰਦੀ ਹਾਂ ਮੇਰੇ ਨਾਲ ਵੀ ਹੁੰਦੀ ਸੀ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਕਾਫੀ ਸੀਨੀਅਰ ਪੱਤਰਕਾਰ ਵੀ ਦਿਲ ਕਰਦਾ ਸੀ ਕਿੰਨਾ ਸਮਾਂ ਬਤਾਉਣੇ ਨੂੰ ਪਰ ਤੁਸੀਂ ਆਓ ਅਮਰੀਕਾ ਫਿਰ ਆਪਾਂ ਮੇਰੇ ਕੋਲ ਘਰ 2-4 ਦਿਨ ਦਿਓ ਜੋ ਅਸੀਂ ਖਿਦਮਤ ਕਰ ਸਕੀਏ ਆਪਾਂ ਕਰਾਂਗੇ ਜੀ ਠੀਕ ਹੋ ਗਿਆ ਚਲੋ ਠੀਕ ਹੈ ਥੈਂਕ ਯੂ ਚੰਗਾ ਜੀ ਠੀਕ ਹੈ ਠੀਕ ਹੈ ਸ਼ਾਹ ਜੀ ਮੇਰਾ ਮਾਲ ਹਵੇਲੀ ਹੈ